अस्सलाम वालेकुम जी दोस्तों, की हाल है? ठीक हो? अज आए ने जनाब साढ़े को नईमुल हसन साहब जिहड़े कि बड़े अच्छे आर्टिस्ट ने और आर्टिस्ट के नाल नाल बड़े अच्छे डायरैक्टर भी ने, राइटर भी ने और इंसान बहुत अच्छे ने। शुक्रिया। और परा जिहड़ा सिर ते दुहाना रख के बैठे ने ये ने जी बेग साहब। ते बेग साहब एक बड़े अच्छे इंसान ने, क्लासिकल डांसर ने। वो महाराज कथक इंज दा आहो। खुसरियां दे नाल बड़ी देर जाते रहे ने, ढोलकी भी बजाते रहे ने। हाँ जी। ते कई दफ़ा वेला वूला भी कट्ठियां कुट्ठियां कर लेंदे हाँ। नहीं वो तो उधर काटे करते जे तुसी नहीं सी जाते। है अब बेग साहब सुनिया एक विआह तो तुहानू तुसीं पहले चिमटा वजा के मंगदे सो। हाँ जी। तो एक विआह तो तुहानू कुट कर तो पई सी, लाड़े दा काम देता हजे चिमटे च, क्यों नहीं साहब? नहीं जी उन्होंने कारण नहीं दिता। हाँ। लड़ा आप विच फसिया सी। लाड़ा आप फस गया आप फस गया सी। ते नईम साहब दे साडे जिहड़े ना जनाब बड़े एहसानात ने इन्हां दे साडे ते, मेरे ते खास करके। बड़े जी अल्लाह दा शुक्र है जी, पिछली बारी दा इन्होंने 2000 लिया हाले तक नहीं मोड़े। कहानी मन्नी जाते वो 2000 नहीं मनन दे। नहीं मैं सीरीयस कह रहा कि बड़े एहसानात ने इन्हां दे। स्टार जो मैं ड्रामे च काम शुरू किया तो सानू को नहीं सी जानदा। हालात ऐसे सन कि असीं पैदल 6-7 किलोमीटर टुर के खियारी तो राखसी तो जाने ने सन, तो सिगरट पीन जोगे भी पैसे नहीं होंदे। नईमुल हसन साहब अल्लाह इन्हां नूं जिंदगी तंदुरुस्ती देवे। इन्हां ने सानू भुखियां असीं रहना ते ना सानू रोटियां खवानियां करनियां। इरफान साहब असीं तुहाडी मां होणां दे हत्थ दे बड़ियां रोटियां खाधियां ने। ਉਹ ਤੇ ਤੁਹਾਡਾ ਹੱਕ ਬਣਦਾ ਸੀ ਨਈਮ ਸਾਹਿਬ। ਬਾਕੀ ਜਿਹੜੀ ਗੱਲ ਹਕੀਕਤ ਹੈ ਉਹ ਹਕੀਕਤ ਹੈ। ਤੇ ਪਰਾਂ ਜਿਹੜੇ ਬੇਗ ਸਾਹਿਬ ਬੈਠੇ ਨੇ, ਬੇਗ ਸਾਹਿਬ ਦੇ ਨਈਮ ਸਾਹਿਬ ਤੇ ਬੜੇ एहसानात ने। सितारा बेग दे अंकल ਉਹ ਨਹੀਂ फैन नहीं उन्होंने तो बेग साहब होए ने। ਬੇਗ ਸਾਹਿਬ ਕੋਲ ਇੱਕ ਸਾਈਕਲ ਹੁੰਦਾ ਸੀ। ਹਾਏ ਹਾਏ ਕੀ ਸਫ਼ਰ ਕੀਤੇ ਨੇ ਉੱਤੇ। ਸਾਈਕਲ ਤੇ ਬੇਗ ਸਾਹਿਬ ਨਈਮ ਸਾਹਿਬ ਨੂੰ ਬਿਠਾ ਕੇ ਤੇ ਲੈ ਕੇ ਜਾਂਦੇ ਤੇ ਹਨ ਠੇਠਰ, ਤੇ ਠੇਠਰ ਤੋਂ ਲੈ ਕੇ ਵਾਪਸ ਆਉਂਦੇ ਹੁੰਦੇ ਸਨ। ਤੇ ਅੱਜ ਅੱਲਾ ਦਾ ਸ਼ੁਕਰ ਹੈ ਕਿ ਅੱਲਾਹ ਤਾਲਾ ਨੇ ਇਹਨਾਂ ਨੂੰ ਗੱਡੀਆਂ ਵੀ ਦਿੱਤੀਆਂ ਨੇ, ਅੱਛੇ ਪੇਮੈਂਟ ਵੀ ਲੈ ਰਹੇ ਨੇ, ਅੱਛਾ ਨਾਮ ਵੀ ਹੈ। ਹੁਣ ਵੀ ਗੁਜਰਾਤ 'ਚ ਫੈਸਟੀਵਲ ਹੋ ਰਿਹਾ ਸੀ ਤੇ ਅਲਹਮਦੁਲਿਲਾ ਜੀ ਸਾਡੇ ਇਕੱਲੀ ਸਵਾਰੀ ਡਰਾਮੇ ਨੇ ਗੁਜਰਾਲਾ ਫੈਸਟੀਵਲ ਵਿਨ ਕੀਤਾ ਤੇ ਇਨਸ਼ਾਅੱਲਾ 9 ਤਰੀਕ ਨੂੰ ਲਾਹੌਰ ਪੰਜਾਬ ਆਰਟਸ ਕੌਂਸਲ ਦੇ ਵਿੱਚ ਅਸੀਂ ਵੀ ਗੁਜਰਾਂਵਾਲਾ ਦੀ ਨੁਮਾਇੰਦਗੀ ਕਰਾਂਗੇ ਤੇ ਅਸੀਂ ਗੁਜਰਾਂਵਾਲਾ ਦੀ ਤਰਫੋਂ ਪੰਜਾਬ ਆਰਟ ਕੌਂਸਲ ਦਾ ਫੈਸਟੀਵਲ ਲੜਾਂਗੇ। ਤੇ ਇਹਦੇ ਡਾਇਰੈਕਟਰ ਕੌਣ ਸਨ, ਰਾਈਟਰ ਕੌਣ ਸਨ? ਜਨਾਬ ਇਹਦਾ ਡਾਇਰੈਕਟਰ ਅਮੀਨ ਅਖਤਰ ਸੰਧੂ ਸਾਹਿਬ। ਵਾਹ ਜੀ ਵਾਹ, ਉਸਤਾਦ ਮੁਹਤਰਮ, ਵੱਡੀ ਦੁਨੀਆ, ਕਿਆ ਬਾਤ ਹੈ ਜੀ ਉਹਨਾਂ ਦੀ। ਉਹ ਰਾਈਟਰ ਡਾਇਰੈਕਟਰ ਸਨ ਤੇ ਮਾਸ਼ਾਅੱਲਾ ਬਹੁਤ ਅੱਛੀ ਪਰਫਾਰਮੈਂਸ ਹੋਈ। ਆਰਟਿਸਟਾਂ ਦੇ ਵਿੱਚ ਸੱਜਾਦ ਹੈਦਰ ਸਾਹਿਬ ਸਨ, ਅਮਜਦ ਟੂਟੀ ਸਾਹਿਬ ਸਨ, ਪੱਪੂ ਪਰਦੇਸੀ ਸਾਹਿਬ। ਲਓ ਨਾ ਹੀ ਫਨਕਾਰ ਵਾਲੇ ਨਹੀਂ, ਅਮਜਦ ਟੂਟੀ, ਪੱਪੂ ਪਰਦੇਸੀ, ਅਸ਼ਰਫ ਨਲਕਾ, ਉਹ ਤੁਹਾਡੇ ਕੋਲ ਨਾਂ ਕੋ ਨਹੀਂ ਸਹੀ ਰੱਖੇ ਜਾਂਦੇ। ਸਰ ਮੈਂ ਤੇ ਉਹਨਾਂ ਨੂੰ ਕਿਹਾ ਸੀ, ਉਹ ਕਹਿੰਦੇ ਜੀ ਜੇ ਅਗਰ ਬਹੁਤ ਟਿੱਕੀ ਵਾਲਾ ਹੋ ਸਕਦਾ ਤੇ ਅਸੀਂ ਕਿਉਂ ਨਹੀਂ ਹੋ ਸਕਦੇ। ਇਰਫਾਨ ਮਹਿਰ ਕਿੱਡਾ ਅੱਛਾ ਨਾਂ ਹੈ। ਨਹੀਂ ਮਾਸ਼ਾਅੱਲਾ ਮਹਿਰ ਸਾਹਿਬ। ਰਾਸ਼ਦ ਬੇਗ ਸਾਹਿਬ ਕਿਆ ਬਾਤ, ਨਈਮੁਲ ਹसन ਸਰ। ਹਾਂਜੀ ਬਾਕੀ ਇੱਕ ਚੀਜ਼ ਹੈ ਵੇ ਕਿ ਡਾਇਰੈਕਟਰ ਬੜੇ ਬੜੇ ਦੇਖੇ ਨੇ ਮੈਂ, ਮਗਰ ਅਹਿਮਦ ਅੰਸਾਰੀ ਸਾਹਿਬ ਨਾਲ ਦਾ ਮੈਂ ਡਾਇਰੈਕਟਰ ਰਾਈਟਰ ਨਹੀਂ ਦੇਖਿਆ, ਐਕਟਰ ਵੀ ਨਹੀਂ ਦੇਖਿਆ। ਮੈਨੂੰ ਫਖਰ ਹੈ ਜੀ ਕਿ ਮੈਂ ਉਹਨਾਂ ਦਾ ਛੋਟਾ ਭਾਈ ਹਾਂ। ਅਹਿਮਦ ਅੰਸਾਰੀ ਸਾਹਿਬ ਸਾਡੇ ਉਹ ਲੈਜੈਂਡ ਲੋਕ ਹੋਏ ਨੇ ਕਿ ਸੁਭਾਨ ਅੱਲਾ। ਉਹ ਸਾਡੇ ਵਰਗੇ ਲੋਕਾਂ ਦੀ ਇੱਕ ਬੜੀ ਵੱਡੀ ਅਕੈਡਮੀ ਸਰ, ਜਿਨ੍ਹਾਂ ਨੇ ਸਾਨੂੰ ਬੜਾ ਕੁਝ ਸਿਖਾਇਆ। ਉਹਨਾਂ ਦਾ ਸਿੱਖਿਆ, ਉਹਨਾਂ ਕੋਲੋਂ ਉਹਨਾਂ ਦਾ ਦੱਸਿਆ, ਅਸੀਂ ਅੱਜ ਵੀ ਕਰ ਰਹੇ ਹਾਂ ਤੇ ਕਮਾ ਕੇ ਖਾ ਰਹੇ ਹਾਂ। ਬਿਲਕੁਲ ਸਹੀ ਹੋ ਗਿਆ। ਬੜਾ ਯਾਰ ਟੁੱਟੇ ਜੰਦਰੇਗਰਾਂ ਦਾ ਮੂੰਹ ਹੈ ਬੇਗ ਸਾਹਿਬ। ਤੁਹਾਨੂੰ ਕੀ ਹੋਇਆ? ਦੇਖੋ ਜੀ ਉਹ ਚਾਹ ਦੇ ਦਿਓ, ਚਾਹ ਠੰਡੀ ਹੋ ਜਾਣੀ ਹੈ। ਫਨਕਾਰਾਂ ਨੂੰ ਚਾਹ ਨਾ ਪਿਆਈਏ ਤੇ ਮਰ ਜਾਂਦੇ ਨੇ। ਇਹਨਾਂ ਨੂੰ ਨਿੱਕੇ ਗੋਸ਼ਤ ਨਾਲ ਰੋਟੀ ਖਵਾ ਦਿਓ, ਚਾਹ ਨਾ ਪੁੱਛੋ ਤੇ ਕਹਿਣਗੇ ਸਾਨੂੰ ਕੀ ਦਿੱਤਾ। ਹਾਂਜੀ ਖਾਤੇ ਹੀ ਕੋਈ ਨਾ ਦੀ ਗੱਲ ਹੋਈ ਵੀਡੀਓ ਨੂੰ ਤੁਹਾਡਾ ਚਾਹ ਪਿਆਓ, ਇਹਨਾਂ ਨੂੰ ਮਰ ਜਾਂਦੇ ਨੇ। ਚਾਹ ਸ਼ਾਮੀਆਂ ਖਵਾਈਆਂ ਨੇ ਤੁਸੀਂ ਤੇ ਨਿੱਕਾ ਗੋਸ਼ਤ ਨਾ ਪਾਓ। ਉਹ ਨਿੱਕਾ ਗੋਸ਼ਤ ਮੈਂ ਉਂਝ ਨਹੀਂ ਨਾ ਖਵਾਇਆ, ਤੁਹਾਨੂੰ ਰਾਸ ਹੀ ਨਹੀਂ ਆਉਂਦਾ। ਅੱਛਾ ਤੁਹਾਨੂੰ ਤਾਂ ਈਦ ਵਾਲੇ ਦਿਨ ਕੋਈ ਨਿੱਕਾ ਗੋਸ਼ਤ ਤੁਹਾਡੇ ਘਰ ਨਹੀਂ ਦੇ ਕੇ ਜਾਂਦਾ ਕਿ ਤੁਸੀਂ ਬੱਕਰੇ ਦੀ ਜੁਗਤਾ ਕਰਨੀਆਂ ਸ਼ੁਰੂ ਕਰ ਉਹਨਾਂ ਨੂੰ ਪਤਾ ਕਿ ਇਸ ਵਾਰ ਜਿਹੜੇ ਦੇ ਕੇ ਜਾਂਦੇ ਕਿਹੜੇ ਨਿੱਕੇ ਲੋਕ ਨੇ, ਵੱਡੇ ਲੋਕ ਨੇ, ਨਾ ਵੱਡਾ ਦੇ ਦਿਓ। ਹਾਂ ਵੱਡੇ ਹੈ ਊਂਟ ਦਾ ਗੋਸ਼ਤ ਬਹੁਤ ਆਉਂਦਾ ਮੈਨੂੰ, ਬਹੁਤ ਵੱਡੇ ਲੋਕ ਨੇ। ਬੇਗ ਸਾਹਿਬ ਨੂੰ ਜਦੋਂ ਵੀ ਈਦ ਤੇ ਹੋਇਆ ਖੱਲਾਂ ਹੀ ਹੋਈਆਂ ਨੇ, ਰੋਦੇ ਖੱਲਾਂ। ਕਾਰੋਬਾਰ ਹੈ ਸਰ। ਘਰ ਦੇ ਬੂਹੇ ਕੇ ਵੱਡੀਆਂ ਹੋਜਰੀਆਂ ਰੱਖ ਜਾਂਦੇ, ਹੋਜਰੀ ਬੜੇ ਸ਼ੌਂਕ ਨਾਲ ਖਾਂਦੇ ਨੇ। ਜਨਾਬ ਪੂਰਾ ਸਾਲ ਘਰੋਂ ਰੋਟੀਆਂ ਦੀ ਸਮੈਲ ਨਹੀਂ ਜਾਂਦੀ। ਕਿਉਂ ਜੀ ਬੇਗ ਸਾਹਿਬ? ਹਾਂਜੀ ਜੀ ਸਰ ਠੀਕ ਕਰ ਰਹੇ ਹੋ, ਠੀਕ ਫਰਮਾ ਰਹੇ ਹੋ ਸਰ। ਨਹੀਂ ਸਭ ਕੋ ਹਾਸਿਆਂ ਦੀ ਕੋਈ ਗੱਲ ਸੁਣਾਓ ਜਿਹੜੀ ਤੁਹਾਡੇ ਨਾਲ ਫਨਕਾਰ ਦੀ ਜ਼ਿੰਦਗੀ ਦੇ ਵਿੱਚ ਕੋਈ ਕਿਧਰੇ ਹੋਈ ਹੋਵੇ। ਕੱਖ ਵੀ ਨਹੀਂ। ਘਰ ਇੱਕ ਗੱਲ ਬੜੀ ਅੱਛੀ ਹੋਈ। ਔਰ ਮੈਨੂੰ ਵੀ ਪਿਆ ਦੇ ਚਾਹ। ਘਰ ਇੱਕ ਗੱਲ ਬੜੀ ਅੱਛੀ ਹੋਈ। ਭਰਾ ਤੇ ਛੋਟੀ ਭਰਜਾਈ ਲੜ ਰਹੇ ਤੇ ਦੋਵਾਂ ਦਾ ਪਿਆਰ ਵੀ ਬੜਾ। ਅੱਛਾ। ਤੇ ਆਪਸ 'ਚ ਲੜ ਰਹੇ ਨੇ ਤੇ ਛੋਟਾ ਨੂੰ ਕਹਿੰਦਾ ਤੂੰ ਜਾਣਨੀ ਹੈ ਮੈਨੂੰ, ਲੋਕੀ ਸਾਨੂੰ ਜੱਟ ਕਹਿੰਦੇ ਨੇ, ਕਹਿੰਦੀ ਤੰਜ਼ੀਆ ਕਹਿੰਦੇ ਨੇ। ਤੁਹਾਨੂੰ ਮੈਂ ਸੱਚਾ ਵਾਕਿਆ ਸੁਣਾਵਾਂ ਬੇਗ ਸਾਹਿਬ? ਜੀ ਸਰ। ਇੱਥੇ ਨਾ ਰਤਾ ਝਾਲ ਦੇ ਉੱਤੇ ਸਰਦਾਰ ਅਸਲਮ ਦਿਆ ਸਾਹਿਬ ਦਾ ਥੀਏਟਰ ਹੁੰਦਾ ਸੀ, ਗਲੈਕਸੀ ਥੀਏਟਰ। ਜੀ ਜੀ। ਅੱਲਾ ਜਨਤਾ ਦੀ ਘਰ ਕਰੇ ਫੌਤ ਹੋ ਗਿਆ। ਆਪਣੇ ਇਲਾਕੇ ਦਾ ਉਹ ਨਾਜ਼ਮ ਵੀ ਸੀ, ਉਦੋਂ ਨਾਜ਼ਮ ਦੇ ਇਲੈਕਸ਼ਨ ਹੁੰਦੇ ਸਨ। ਹਾਂਜੀ ਹਾਂਜੀ ਚੇਅਰਮੈਨ ਨਾਜ਼ਮ ਜੀ।
ਉਹਨੇ ਨਾ ਨਵਾਂ ਥੀਏਟਰ ਸ਼ੁਰੂ ਹੋਇਆ ਤਾਂ ਉਹਨੇ ਫਨਕਾਰਾਂ ਦੇ ਸਾਰਿਆਂ ਦੀ ਦਾਵਤ ਕੀਤੀ ਕਿ ਮੇਰੇ ਘਰ ਆਉਣਾ। ਹੁਣ ਰਾਤ ਨੂੰ ਅਸੀਂ ਡਰਾਮਾ ਮੁੱਕਿਆ 1:15 ਵਜੇ ਨਾਲ, ਤੇ ਉਹਦੇ ਘਰ ਜਾਂਦੇ ਤੇ ਪੌਣੇ 2 ਹੋ ਗਏ। ਜੀ ਸਰ। ਰੋਟੀ ਛੋਟੀ ਉਹਨੇ ਬੜੀ ਸੇਵਾ ਕੀਤੀ ਜਨਾਬ, ਰੋਟੀ ਛੋਟੀ ਖਾ ਲਿਆ, ਸਾਨੂੰ ਜਿਹੜਾ ਨਾ 3 ਵੱਜ ਗਏ। ਅੱਛਾ। ਹੁਣ ਉਹਨੂੰ ਆਈ ਸੀ ਨੀਂਦਰ ਜੀ। ਉਹ ਕੋ 2:15 ਦਾ ਟਾਈਮ ਹੋਇਆ ਤੇ ਇੱਧਰ ਉੱਧਰ ਵੇਖਣ ਲੱਗ ਪਿਆ, ਸਾਡੇ ਵਰਗੇ ਉੱਠਦੇ ਨਹੀਂ ਪਏ। ਅਖੀਰ ਉਹਨੇ ਆਪਣੀ ਬੁੱਢੀ ਨੂੰ ਆਵਾਜ਼ ਦਿੱਤੀ, ਉਹ ਆਪਣੀ ਨਾ ਬੁੱਢੀ ਦਾ ਨਾਂ ਲੈ ਕੇ ਕਹਿੰਦਾ ਫਲਾਣੀਏ, ਉਹਨੇ ਅੰਦਰੋਂ ਆਵਾਜ਼ ਦਿੱਤੀ ਹਾਂਜੀ। ਕਹਿੰਦਾ ਮਕਾਨ ਦੀ ਰਜਿਸਟਰੀ ਲੈ ਕੇ ਆਇਆ, ਮੈਂ ਵੇਖਾ ਮੇਰੇ ਨਾਮ ਹੈ ਕਿ ਇਹਨਾਂ ਕੰਜਰਾਂ ਦੇ ਨਾਂ ਉੱਠਣ ਹੀ ਨਹੀਂ ਡੇ। ਅਸੀਂ ਜਨਾਬ ਫਿਰ ਕੱਲੇ ਜਿਹੜੇ ਨੂੰ ਸਿਰ ਘੁਮਾ ਕੇ ਤੇ ਨਿਕਲੇ ਆ ਉੱਥੋਂ। ਇਸ ਤਰ੍ਹਾਂ ਦੇ ਬੜੇ ਅਜੀਬ ਜਿਹੇ ਵਾਕਿਆ ਹੋ ਜਾਂਦੇ ਨੇ। ਜੀ ਜੀ, ਕਿਉਂ ਨਹੀਂ, ਸਾਰੀ ਜ਼ਿੰਦਗੀ ਹੈ ਹੀ ਵਾਕਿਆਤ ਦੇ ਨਾਲ ਭਰੀ ਹੋਈ ਹੈ ਤੁਹਾਨੂੰ ਇਸ ਤਰ੍ਹਾਂ ਹੀ ਇੰਨੀ ਜ਼ਕਾਤ ਅਮੀਰ ਆਦਮੀ ਦੀ ਨਿਕਲਦੀ ਨਹੀਂ ਜਿੰਨੀ ਜ਼ਕਾਤ ਫਨਕਾਰ ਦੀ ਪ੍ਰੋਡਿਊਸਰ ਖਾ ਜਾਂਦੇ ਨੇ। ਓਏ ਹੋਏ ਹੋਏ। ਪ੍ਰੋਡਿਊਸਰ ਹਜ਼ਰਾਤ ਅਗਰ 60,000 ਦੇ ਵਿੱਚ ਐਕਟਰ ਕਾਸਟ ਕੀਤਾ ਹੈ ਨਾ, ਤੇ ਉਹਨੂੰ 30,000 ਦੇ ਕੇ ਕਹਿਣਗੇ ਬਸ ਤੇਰੀ ਮਿਹਰਬਾਨੀ ਹੈ, ਬਕਾਇਆ ਕਰ ਲਵਾਂਗੇ। ਤੇ ਇਹ ਫਨਕਾਰਾਂ ਦੇ ਅਗਰ ਮੇਰੇ ਖਿਆਲ ਨਾਲ ਪ੍ਰੋਡਿਊਸਰਾਂ ਕੋਲ ਪੈਸੇ ਵੇਖ ਰਹੇ ਹੋਣ ਨਾ, ਤੇ ਉਹ ਤੇ ਕੋਈ ਕਰੋੜਾਂ ਦੇ ਹਿਸਾਬ ਨਾਲ ਹੀ ਬਣਨ। ਨਈਮ ਸਾਹਿਬ ਮਾਸ਼ਾਅੱਲਾ ਅੱਜ ਗੁਜਰਾਂ ਆਏ ਹੋ, ਤੇ ਹੁਣ ਲਾਹੌਰ ਤੁਸੀਂ ਕਿੱਥੇ ਕਰ ਰਹੇ ਹੋ ਡਰਾਮਾ? ਮੈਂ ਪੰਜਾਬੀ ਥੀਏਟਰ ਜੀ ਦੋਗੇ ਵਾਲਾ ਸ਼ਾਦੀਪੁਰੇ ਦੇ ਪੰਜਾਬੀ ਥੀਏਟਰ ਓਪਨ ਹੋਇਆ। ਦਰੋਗੇ ਵਾਲਾ? ਹਾਂਜੀ, ਦਰੋਗੇ ਵਾਲੇ ਤੇ ਮੈਂ ਪਰਸੋਂ ਗਿਆ। ਦਰੋਗੇ ਵਾਲੇ ਸ਼ੁਰੂ ਹੋਇਆ ਜੀ ਪੰਜਾਬੀ ਥੀਏਟਰ। ਅੱਛਾ। ਅਸੀਂ ਕੱਲ੍ਹ ਦਾ ਸ਼ੁਰੂ ਹੋਇਆ ਸਾਡਾ ਡਰਾਮਾ, ਨਵਾਂ ਥੀਏਟਰ ਸ਼ੁਰੂ ਹੋਇਆ। ਅਸੀਂ ਉੱਥੇ ਪਲੇ ਕਰ ਰਹੇ ਹਾਂ। ਅਫਰੋਜ਼ ਖਾਨ ਸਾਹਿਬ ਡਾਇਰੈਕਟਰ ਨੇ ਸਾਡੇ, ਸਹੀ ਹੈ। ਆਸਫ ਅਲੀ ਰਾਈ ਸਾਹਿਬ ਸਾਡੇ ਪ੍ਰੋਡਿਊਸਰ ਨੇ, ਤੇ ਅਸੀਂ ਉੱਥੇ ਪਰਫਾਰਮ ਕਰ ਰਹੇ ਹਾਂ। ਬਹੁਤ ਮਜ਼ੇਦਾਰ। ਜਾ ਕੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਲਾਮ ਦਾ ਦਿਆ ਜੇ। ਜੀ ਸਰ। ਨਈਮ ਸਾਹਿਬ ਤੇ ਮੈਂ ਇੱਕ ਬੇਗ ਸਾਹਿਬ ਡਰਾਮਾ ਕਰਨ ਦੇ ਇੱਥੇ ਗੁਜਰਾਂ ਥੀਏਟਰ ਤੇ। ਅੱਛਾ। ਤੇ ਇਹਨਾਂ ਨੇ ਨਾ ਮੈਨੂੰ ਇਹਨਾਂ ਦੀ ਆਦਤ ਹੈ, ਇਹਨਾਂ ਦੀ ਤੇ ਸ਼ਾਹਦ ਖਾਨ ਸਾਹਿਬ ਦੀ ਚਪੇੜ ਮਾਰ ਕੇ ਰਿਐਕਟ ਕਰਨ ਦੀ। ਉਹ ਡਾਂਗ ਵਾਲਾ ਡਰਾਮਾ ਸੀ ਨਈਮ ਸਾਹਿਬ ਦਾ। ਇਹਨਾਂ ਮੈਨੂੰ ਨਾ ਮੈਂ ਪੁੱਛਦੇ ਨੇ ਬਾਹਰੋਂ ਆ ਕੇ ਕੀ ਹੋਇਆ, ਮੈਂ ਕਿਹਾ ਜੀ ਇਹ ਹੋਇਆ, ਇਹਨਾਂ ਮੈਨੂੰ ਚਪੇੜ ਮਾਰ ਕੇ ਰਿਐਕਟ ਕੀਤਾ। ਇਹਨਾਂ ਜਿਸ ਟਾਈਮ ਮਾਰੀ ਮੈਨੂੰ ਚਪੇੜ, ਉਹ ਮੈਨੂੰ ਲੱਗੀ ਬੜੀ ਜ਼ੋਰ ਦੀ, ਮੈਨੂੰ ਕਦੀ ਅੱਜ ਤੱਕ ਕਿਸੇ ਚਪੇੜ ਮਾਰੀ ਨਹੀਂ। ਤੇ ਤੁਹਾਨੂੰ ਮੇਰੇ ਤੋਂ ਇਲਾਵਾ ਮਾਰ ਵੀ ਕੋਈ ਨਹੀਂ ਸਕਦਾ। ਮੈਂ ਜਨਾਬ ਉੱਥੇ ਪਈ ਸੀ ਡਾਂਗ, ਬਸ ਪੁੱਛਿਆ ਕਿ ਕਹਿੰਦੇ ਡਾਂਗ ਹੋਇਆ ਕੀ ਸੀ? ਮੈਂ ਕਿਹਾ ਜੀ ਉਹ ਆਏ ਸਨ ਪ੍ਰਾਹੁਣੇ, ਉਹਨਾਂ ਡਾਂਗ ਮੰਗੀ ਏ, ਮੈਂ ਡਾਂਗ ਦਿੱਤੀ ਕੋ ਨਹੀਂ। ਉਹਨਾਂ ਜਨਾਬ ਇੰਜ ਡਾਂਗ ਫੜੀ ਏ ਤੇ ਇੰਜ ਮਾਰੀ ਏ ਨਈਮ ਸਾਹਿਬ ਦੇ ਗਿੱਟਿਆਂ ਤੇ ਮੈਂ ਮਾਰੀ। ਓਏ ਹੋਏ, ਮੈਂ ਅੱਗੇ ਤੇ ਰਵਾਨ ਸਾਹਿਬ ਪਿੱਛੇ ਡਾਂਗ ਲੈ ਕੇ ਵਾਹ ਫਿਰ ਥੀਏਟਰ ਦੇ ਬਾਹਰ ਤੀਕ ਦੌੜਾਂ ਲੱਗੀਆਂ ਨੇ ਕਿ ਮੈਂ ਕਿਹਾ ਮੈਂ ਤੈਨੂੰ ਦੱਸਣਾ ਰਿਐਕਟ ਕਿੰਝ ਕਰੀਦਾ। ਬਾਕੀ ਨਈਮ ਸਾਹਿਬ ਆਪਣਾ ਖਿਆਲ ਰੱਖਣਾ, ਤੇ ਦੋਸਤਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਕੁਝ ਇਸ ਦੌਰ ਜਿਸ ਦਾ ਜਾ ਰਿਹਾ ਵੇ, ਹਰ ਬੰਦਾ ਪਰੇਸ਼ਾਨ ਹੈ। ਪਰੇਸ਼ਾਨੀਆਂ ਤੇ ਜ਼ਿੰਦਗੀ ਦੇ ਨਾਲ ਨੇ। ਇਹ ਪਰੇਸ਼ਾਨੀਆਂ ਤੇ ਭੁੱਖ ਉਦੋਂ ਖਤਮ ਹੋਣੀ ਹੈ ਜਦੋਂ ਸਾਹ ਖਤਮ ਹੋਣੇ। ਇਹ ਪਰੇਸ਼ਾਨੀਆਂ, ਇਹ ਭੁੱਖ, ਇਹ ਸਾਰੇ ਦੁੱਖ ਦਰਦ, ਇਹ ਜ਼ਿੰਦਗੀ ਹੈ। ਇਸ ਜ਼ਿੰਦਗੀ ਨੂੰ ਪਿਆਰ ਦੇ ਨਾਲ ਗੁਜ਼ਾਰੋ, ਕਿਉਂਕਿ ਮੁਹੱਬਤ ਜਿੱਥੇ ਹੋ ਜਾਵੇ ਨਾ, ਜਿੱਥੇ ਮੁਹੱਬਤ ਲੱਭ ਜਾਵੇ, ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ। ਰਿਜ਼ਕ ਮਨ ਜਾਨਬ ਅੱਲਾ, ਤੇ ਮੁਹੱਬਤ ਅਸੀਂ ਤੁਸੀਂ ਵੰਡਣੀ ਹੈ। ਮੁਹੱਬਤਾਂ ਵੰਡੋ, ਵੰਡਦੇ ਰਹੋ।